ਅਸਲਾਮ ਅਲੈਕੁਮ ਵੀਵਰਸ ਨਵੀਂ ਵੀਡੀਓ ਤੇ ਨਵੀਂ ਰੈਸਿਪੀ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਤੇ ਅੱਜ ਦੀ ਮੇਰੀ ਵੀਡੀਓ ਬੜੀ ਆਸਾਨ, ਬੜੀ ਵਧੀਆ ਤੇ ਬੜੀ ਮਜ਼ੇਦਾਰ ਹੈ। ਇਸ ਲਈ ਮੇਰੀ ਵੀਡੀਓ ਨੂੰ ਆਖਰ ਤੱਕ ਵੇਖਿਓ ਤਾਂ ਕਿ ਤੁਹਾਨੂੰ ਪੂਰੀ ਰੈਸਿਪੀ ਦਾ ਪਤਾ ਚੱਲ ਸਕੇ। ਅੱਜ ਦੀ ਰੈਸਿਪੀ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਸ਼ੱਕਰਕੰਦੀ ਕਿਸ ਤਰ੍ਹਾਂ ਉਬਾਲੀ ਦੀ ਹੈ ਤੇ ਮਿੱਠੀ ਚਟਣੀ ਦੇ ਨਾਲ ਕਿਸ ਤਰ੍ਹਾਂ ਪੇਸ਼ ਕਰੀ ਦੀ ਹੈ। ਤੇ ਵੀਡੀਓ ਨੂੰ ਨਵੇਂ ਵੇਖਣ ਵਾਲੇ ਵੀਵਰਸ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ। ਤੇ ਹੁਣ ਅਸੀਂ ਸ਼ੁਰੂ ਕਰਦੇ ਹਾਂ ਅੱਜ ਦੀ ਮਜ਼ੇਦਾਰ ਜੀ ਵੀਡੀਓ। ਤੇ ਇੱਥੇ ਅਸੀਂ ਲਈਏ 1 ਕਿਲੋ ਸ਼ੱਕਰਕੰਦੀ। ਤੇ ਸਭ ਤੋਂ ਪਹਿਲਾਂ ਅਸੀਂ ਇਹਨੂੰ ਅੱਛੀ ਤਰ੍ਹਾਂ ਨਾਲ ਧੋ ਲਿਆ। ਧੋ ਕੇ ਹੁਣ ਅਸੀਂ ਇਹਨੂੰ ਉਬਾਲ ਲਵਾਂਗੇ। ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ, ਸਾਰੀਆਂ ਸ਼ੱਕਰਕੰਦੀਆਂ ਇੱਕ ਪਤੀਲੇ 'ਚ ਰੱਖ ਲਈਆਂ। ਪਤੀਲੇ 'ਚ ਹੁਣ ਅਸੀਂ ਅੱਧਾ ਗਲਾਸ ਪਾਣੀ ਦਾ ਪਾ ਲੈਣਾ। ਪਾਣੀ ਬਹੁਤ ਜ਼ਿਆਦਾ ਨਹੀਂ ਪਾਉਣਾ। ਇਸ ਤੋਂ ਬਾਅਦ ਅਸੀਂ ਇੱਕ ਲਿਆ ਕੱਪੜਾ। ਕੱਪੜੇ ਨੂੰ ਅਸੀਂ ਚੰਗੀ ਤਰ੍ਹਾਂ ਗਿੱਲਾ ਕੀਤਾ ਤੇ ਇਸੇ ਕੱਪੜੇ ਦੇ ਨਾਲ ਅਸੀਂ ਸ਼ੱਕਰਕੰਦੀਆਂ ਨੂੰ ਚੰਗੀ ਤਰ੍ਹਾਂ ਢੱਕ ਦੇਣਾ, ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ। ਪਤੀਲੇ ਨੂੰ ਉੱਤੋਂ ਢੱਕ ਦੇਣਾ ਤੇ 15 ਮਿੰਟ ਵਾਸਤੇ ਮੱਠੀ ਅੱਗ ਦੇ ਉੱਤੇ ਤੁਸੀਂ ਪਕਾਉਣਾ ਇਸੇ ਤਰ੍ਹਾਂ ਹੀ। ਜਿਸ ਵੇਲੇ 15 ਮਿੰਟ ਹੋ ਜਾਣ ਤੇ ਸ਼ੱਕਰਕੰਦੀਆਂ ਨੂੰ ਚੈੱਕ ਕਰ ਲੈਣਾ। ਕੱਪੜਾ ਜਿਹੜਾ ਸ਼ੱਕਰਕੰਦੀਆਂ ਨੇ ਦਿੱਤਾ ਸੀ ਉਹ ਅਸੀਂ ਇੱਕ ਸਾਈਡ ਦੇ ਉੱਤੇ ਕਰ ਦਿੱਤਾ। ਸ਼ੱਕਰਕੰਦੀਆਂ ਅਲਹਮਦੁਲਿਲਾ ਸਾਡੀਆਂ ਪੱਕ ਕੇ ਤਿਆਰ ਆ। ਤੇ ਹੁਣ ਅਸੀਂ ਲਿਆ ਇੱਕ ਬਾਉਲ ਤੇ ਹੁਣ ਸ਼ੱਕਰਕੰਦੀਆਂ ਦਾ ਛਿਲਕਾ ਉਤਾਰ ਕੇ ਇਸ ਬਾਉਲ 'ਚ ਰੱਖੀ ਜਾਣਾ। ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ। ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਜਾਵਾਂ, ਜਿਸ ਵੇਲੇ ਤੁਸੀਂ ਸ਼ੱਕਰਕੰਦੀਆਂ ਨੂੰ ਪਕਾਉਣ ਲੱਗੋ ਤਾਂ ਪਾਣੀ ਦਾ ਇਸਤੇਮਾਲ ਬਹੁਤ ਹੀ ਘੱਟ ਕਰਨਾ ਵਾ। ਪਾਣੀ ਇੰਨਾ ਕੀ ਪਾਉਣਾ ਕਿ ਸ਼ੱਕਰਕੰਦੀ ਅੱਗ ਦੇ ਸੇਕ ਦੇ ਨਾਲ ਜਲੇ ਨਾ। ਸ਼ੱਕਰਕੰਦੀਆਂ ਦਾ ਛਿਲਕਾ ਉਤਾਰ ਲਿਆ ਤੇ ਹੁਣ ਅਸੀਂ ਛੋਟੇ ਛੋਟੇ ਟੁਕੜਿਆਂ 'ਚ ਸ਼ੱਕਰਕੰਦੀ ਨੂੰ ਕੱਟ ਲੈਣਾ ਵਾ, ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ। ਸ਼ੱਕਰਕੰਦੀ ਅਸੀਂ ਛੋਟੇ ਛੋਟੇ ਟੁਕੜਿਆਂ 'ਚ ਕੱਟ ਲਈ ਆ। ਹੁਣ ਅਸੀਂ ਪਾਵਾਂਗੇ ਇਮਲੀ ਤੇ ਆਲੂ ਬੁਖਾਰੇ ਦੀ ਮਿੱਠੀ ਚਟਣੀ। ਇਮਲੀ ਆਲੂ ਬੁਖਾਰੇ ਦੀ ਮਿੱਠੀ ਚਟਣੀ ਦੀ ਰੈਸਿਪੀ ਮੈਂ ਪਹਿਲਾਂ ਵੀ ਅਪਲੋਡ ਕਰ ਚੁੱਕੀ ਹਾਂ। ਜਿਸ ਕਿਸੇ ਨੂੰ ਮੇਰੀ ਇਹ ਰੈਸਿਪੀ ਚਾਹੀਦੀ ਹੋਵੇ, ਮੇਰੀਆਂ ਪੁਰਾਣੀ ਵੀਡੀਓ ਤੇ ਜਾ ਕੇ ਵੇਖ ਸਕਦੇ ਹੋ। ਇਮਲੀ ਆਲੂ ਬੁਖਾਰੇ ਦੀ ਮਿੱਠੀ ਚਟਣੀ ਤੋਂ ਬਾਅਦ ਇੱਕ ਕਿੰਨੂ ਨਿਚੋੜ ਲਵਾਂਗੇ। ਆਪਣੇ ਜ਼ਾਇਕੇ ਦੇ ਮੁਤਾਬਕ ਅਸੀਂ ਚਾਟ ਮਸਾਲਾ ਵੀ ਛਿੜਕ ਲਵਾਂਗੇ। ਸਜਾਵਟ ਵਾਸਤੇ ਅਸੀਂ ਸਬਜ਼ ਧਨੀਆ ਇਸਤੇਮਾਲ ਕਰਾਂਗੇ। ਸ਼ੱਕਰਕੰਦੀ ਮਿੱਠੀ ਤੇ ਚਟਪਟੀ ਬਣਾਉਣੇ ਤੋਂ ਬਾਅਦ ਅਸੀਂ ਤਿੱਖਾ ਕਰਨੇ ਵਾਸਤੇ ਸਬਜ਼ ਮਿਰਚ ਦਾ ਇਸਤੇਮਾਲ ਕਰਾਂਗੇ। ਜਿਸ ਤਰ੍ਹਾਂ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ, ਸ਼ੱਕਰਕੰਦੀ ਸਾਡੀ ਖਾਣੇ ਵਾਸਤੇ ਤਿਆਰ ਆ ਤੇ ਤੁਸੀਂ ਮਹਿਮਾਨਾਂ ਵਾਸਤੇ ਵੀ ਇਸ ਤਰ੍ਹਾਂ ਪੇਸ਼ ਕਰ ਸਕਦੇ ਹੋ। ਅਕਸਰ ਤੁਸੀਂ ਬਾਜ਼ਾਰ ਵਿੱਚ ਲੈ ਕੇ ਇਸ ਤਰ੍ਹਾਂ ਸ਼ੱਕਰਕੰਦੀ ਖਾਧੀ ਹੋਏਗੀ, ਹੁਣ ਤੁਸੀਂ ਆਪਣੇ ਘਰ 'ਚ ਇਸੇ ਤਰ੍ਹਾਂ ਬਣਾ ਕੇ ਖਾ ਸਕਦੇ ਹੋ। ਮੈਨੂੰ ਤਾਂ ਸ਼ੱਕਰਕੰਦੀ ਬਹੁਤ ਹੀ ਮਜ਼ੇਦਾਰ ਲੱਗੀ। ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਬਣਾਉਣਾ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਤਰੀਕਾ ਕਿਸ ਤਰ੍ਹਾਂ ਦਾ ਲੱਗਾ। ਮੈਨੂੰ ਦੁਆਵਾਂ ਵਿੱਚ ਯਾਦ ਰੱਖਣਾ। ਇਸ ਦੇ ਨਾਲ ਹੀ ਅੱਜ ਦੀ ਵੀਡੀਓ ਦਾ ਕਰਦੇ ਐਂਡ। ਇਨਸ਼ਾਅੱਲਾ ਨਵੀਂ ਵੀਡੀਓ ਨਵੀਂ ਰੈਸਿਪੀ ਦੇ ਨਾਲ ਫਿਰ ਹੋਵਾਂਗੇ ਹਾਜ਼ਰ। ਉਸ ਵਕਤ ਤੱਕ ਇਜਾਜ਼ਤ, ਰੱਬ ਰਾਖਾ।